जनाबे वाला तैयार हो जाओ क्योंकि इंडिया ਦੇ ਵਿੱਚ ਕਾਕਰੋਚਸ ਜਿਹੜੇ ਨੇ ਨਾ ਉਹ ਫਿਰ ਦੁਬਾਰਾ ਬਾਹਰ ਨਿਕਲਣ ਵਾਲੇ ਨੇ ਔਰ ਇਸ ਵਾਰੀ ਮਾਮਲਾ ਸਿਰਫ ਔਰ ਸਿਰਫ ਇਸ ਗੱਲ ਤੱਕ ਨਹੀਂ ਅੜਿਆ ਹੋਇਆ ਕਿ ਤੁਲਬਾ ਬਾਹਰ ਨਿਕਲਣਗੇ एहतजाज करनगे नहीं 5 सितंबर ਨੂੰ ਨਈ ਦਿੱਲੀ ਦੇ ਵਿੱਚ ਇੱਕ ਪੁਰਅਮਨ ਕਹਿੰਦੇ ਆ ਜੀ ਮਾਰਚ ਕੀਤਾ ਜਾਵੇਗਾ ਔਰ ਇਹ ਮਾਰਚ ਜਿਹੜਾ ਹੈ ਉਹ ਇੰਡੀਆ ਗੇਟ ਤੋਂ ਸ਼ੁਰੂ ਹੋਏਗਾ ਔਰ ਦਿੱਲੀ ਪੁਲਿਸ ਹੈੱਡਕੁਆਰਟਰ ਤੱਕ ਜਾਏਗਾ ਪੁਲਿਸ ਕਾਰਵਾਈ ਦੇ ਵਿੱਚ ਮੁਬੈਨਾ ਜਿਹੜੇ ਮੁਤਾਸਰੀਨ ਨੇ ਔਰ ਤੁਲਬਾ ਔਰ ਨੌਜਵਾਨ ਤਨਜ਼ੀਮਾਂ ਦੇ ਜਿਹੜੇ ਕਾਰਕੁਨ ਉਹ ਵੀ ਸ਼ਰੀਕ ਹੋਣ ਦੀ ਤਵੱਕੂ ਕੀਤੀ ਜਾ ਰਹੀ ਹੈ ਉਹ ਬੱਚੇ ਜਿਨ੍ਹਾਂ ਨੇ ਖੁਦਕੁਸ਼ੀਆਂ ਕਰ ਲਈਆਂ ਉਹਨਾਂ ਦੇ ਵਾਲਿदैन ਵੀ ਹੁਣ ਬਾਕਾਇਦਾ ਤੌਰ ਦੇ ਉੱਤੇ ਇਸ ਤਹਿਰੀਕ ਦੇ ਵਿੱਚ ਸ਼ਾਮਲ ਹੋਣਗੇ ਨੀਟ ਦਾ ਜਿਹੜਾ ਇਹ ਮਾਮਲਾ ਹੈ ਨਾ ਇਹ ਸ਼ੁਰੂ ਹੋਇਆ ਕਿੱਥੋਂ ਦੁਬਾਰਾ ਇਹ ਅੱਗ ਕਿਉਂ ਭੜਕਦੀ ਪਈ ਹੈ ਇਹਦੀ ਵਜ੍ਹਾ ਕੀ ਹੈ ਕਿਉਂਕਿ ਭਾਰਤ ਦਾ ਇਹ ਇੰਤਹਾਈ ਇੱਕ ਹਸਾਸ ਜਿਹਾ ਮਾਮਲਾ ਹੈ ਸਿਰਫ ਵੱਡੇ ਜਿਹੜੇ ਹਾਈ ਲੈਵਲ ਦੇ ਲੋਕ ਹੁੰਦੇ ਨੇ ਨਾ ਉਹਨਾਂ ਨੂੰ ਤਾਂ ਹਰ ਚੀਜ਼ ਮਿਲ ਜਾਂਦੀ ਹੈ ਉਹਨਾਂ ਨੂੰ ਪਰਚੇ ਵੀ ਲੀਕ ਹੋ ਜਾਂਦੇ ਉਹਨਾਂ ਵਾਸਤੇ ਹਰ ਚੀਜ਼ ਹੋ ਜਾਂਦੀ ਹੈ ਲੇਕਿਨ ਬਾਕੀ ਜਿਹੜੇ ਲੱਖਾਂ ਤਾਲਬੇ ਇਲਮ ਨੇ ਨਾ ਉਹ ਮੁਕਾਬਲੇਬਾਜ਼ੀ ਦੇ ਇਮਤਿਹਾਨ ਦਿੰਦੇ ਆ ਲੇਕਿਨ ਉਹਨਾਂ ਦੇ ਹੱਥ ਕੁਝ ਨਹੀਂ ਆਉਂਦਾ 2026 ਦੇ ਨੀਟ यूजी ਇਮਤਿਹਾਨ ਦੇ ਹਵਾਲੇ ਨਾਲ ਪੇਪਰ ਲੀਕ ਔਰ ਫਿਰ ਬਹੁਤ ਸਾਰੇ ਇਲਜ਼ਾਮਾਤ ਬਹੁਤ ਸਾਰੀਆਂ ਬੇਜ਼ਾਬਤਗੀਆਂ ਦੇ ਇਲਜ਼ਾਮਾਤ ਸਾਹਮਣੇ ਆਏ ਇਵਨ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਐਜੂਕੇਸ਼ਨ ਮਿਨਿਸਟਰ ਹੈ ਉਹ ਅਸਤੀਫਾ ਦੇਵੇ ਭਾਰਤੀ ਹਕੂਮਤ ਦੀ ਤਰਫੋਂ 12 ਮਈ ਨੂੰ ਜਾਰੀ ਕਰਦਾ ਬਿਆਨ ਦੇ ਮੁਤਾਬਿਕ ਸੀਬੀਆਈ ਨੇ ਮੁਬੈਨਾ ਤੌਰ ਦੇ ਉੱਤੇ ਪੇਪਰ ਲੀਕ ਔਰ ਇਮਤਿਹਾਨ ਦੇ ਵਿੱਚ ਬੇਜ਼ਾਬਤਗੀਆਂ ਦੇ ਮਾਮਲੇ ਦੇ ਉੱਤੇ ਐਫਆਈਆਰ ਵੀ ਦਰਜ ਕੀਤੀ ਔਰ ਇਹ ਸਾਰਾ ਕੁਝ ਕਰਾਇਆ ਅਭਿਜੀਤ ਕਾਂਗਰਸ ਜਨਤਾ ਪਾਰਟੀ ਦਾ ਜਿਹੜਾ ਬੰਦਾ ਹੈਗਾ ਉਹਨੇ ਜਿਹੜਾ ਇਹਨੂੰ ਲੀਡ ਕਰਦਾ ਪਿਆ ਭਾਰਤ ਦੇ ਵਿੱਚ ਨੌਜਵਾਨਾਂ ਦੇ ਮੁਸਤਕਬਲ ਨਾਲ ਖੇਡਦੇ ਆ ਇਹਦੇ ਬਾਵਜੂਦ ਇਹ ਕਹਿੰਦੇ ਆ ਕਿ ਦੇਖੇ ਜੀ ਹਮਾਰੇ ਨੌਜਵਾਨ ਜਿਹੜੇ ਨੇ ਨਾ ਉਹ ਬੜਾ ਤਰੱਕੀ ਕਰਦੇ ਪਏ ਆ ਹੋ ਸਕਦਾ ਹੈ ਕਿ ਕਾਂਗਰਸ ਜਨਤਾ ਪਾਰਟੀ ਦੇ ਇਸ ਇhtਜਾਜ ਦੇ ਵਿੱਚ ਮੋਦੀ ਦਾ ਜਿਹੜਾ ਤਖਤਾ ਹੈ ਉਹ ਉਲਟਿਆ ਜਾਏ बिस्मिल्लाहिर्रहमानिर्रहीम अस्सलाम वालेकुम तुसी देख रहे हैं 360 डिजिटल पंजाबी और मैं हाँ तुहाडी मेजबान शुमाइल अन्यास जनाबे वाला तैयार हो जाओ क्योंकि इंडिया ਦੇ ਵਿੱਚ ਕਾਕਰੋਚਸ ਜਿਹੜੇ ਨੇ ਨਾ ਉਹ ਫਿਰ ਦੁਬਾਰਾ ਬਾਹਰ ਨਿਕਲਣ ਵਾਲੇ ਨੇ ਕਿਉਂ ਉਹ ਅੱਜ ਦੇ ਇਸ ਵਲੌਗ 'ਚ ਦੱਸਦੇ ਹਾਂ ਕਾਕਰੋਚਸ ਜਿਹੜੇ ਨੇ ਉਹ ਦੁਬਾਰਾ ਆਉਣ ਵਾਲੇ ਨੇ ਭਾਰਤ ਦੇ ਵਿੱਚ ਕਿਉਂਕਿ ਭਾਰਤ ਦੇ ਵਿੱਚ ਮੈਡੀਕਲ ਕਾਲਜਸ ਦੇ ਵਿੱਚ ਦਾਖਲੇ ਵਾਸਤੇ ਜਿਹੜੇ ਇਹ ਨੀਟ ਦਾ ਇਮਤਿਹਾਨ ਆ ਨਾ ਇਹ ਇੱਕ ਵਾਰੀ ਫਿਰ ਤਨਾਜ਼ਾ ਜਿਹੜਾ ਨਾ ਉਹ ਸ਼ਿੱਦਤ ਇਖਤਿਆਰ ਕਰ ਗਿਆ और इस वारी मामला सिर्फ और सिर्फ इस गल तक नहीं अड़िया होया कि तुलबा बाहर निकलणगे एहतजाज करनगे नहीं बल्कि दिल्ली ਦੀਆਂ ਸੜਕਾਂ ਦੇ ਉੱਤੇ एक होर वड्डे एहतजाज ਦੀ ਜਿਹੜੀ ਨਾ ਕਾਲ ਦਿੱਤੀ ਗਈ ਹੈ ਇਹ ਜਿਹੜੀ ਸੀਜੇਪੀ ਹੈ ਕਾਕਰੋਚ ਜਨਤਾ ਪਾਰਟੀ ਉਹਨੇ ਕੀਤਾ ਇਹ ਐਲਾਨ ਔਰ ਦਿਨ ਦੂਰ ਨਹੀਂ ਹੈਗੇ ਨੇੜੇ ਆ ਗਏ ਨੇ 5 ਸਤੰਬਰ ਨੂੰ ਨਈ ਦਿੱਲੀ ਦੇ ਵਿੱਚ ਇੱਕ ਪੁਰਅਮਨ ਕਹਿੰਦੇ ਆ ਜੀ ਮਾਰਚ ਕੀਤਾ ਜਾਵੇਗਾ ਔਰ ਇਹ ਮਾਰਚ ਜਿਹੜਾ ਹੈ ਉਹ ਇੰਡੀਆ ਗੇਟ ਤੋਂ ਸ਼ੁਰੂ ਹੋਏਗਾ ਔਰ ਦਿੱਲੀ ਪੁਲਿਸ ਹੈੱਡਕੁਆਰਟਰ ਤੱਕ ਜਾਏਗਾ ਇਸ ਮਾਰਚ ਦੇ ਵਿੱਚ ਹੋਏਗਾ ਕਿ ਨੀਟ ਤੋਂ ਮੁਤਾਲਿਕ ਮੁਬੈਨਾ ਤੌਰ ਦੇ ਉੱਤੇ ਜਿਹੜੀਆਂ ਬੇਜ਼ਾਬਤਗੀਆਂ ਕੀਤੀਆਂ ਨੇ ਔਰ ਉਹਦੇ ਕਰਕੇ ਜੋ ਮੁਤਾਸਰਾ ਤੁਲਬਾ ਦੇ ਖਾਨਦਾਨ ਨੇ ਔਰ ਉਹਨਾਂ ਤੁਲਬਾ ਦੇ ਜਿਹੜੇ ਵਾਲਿदैन ਨੇ ਜਿਨ੍ਹਾਂ ਨੂੰ ਇਸ ਚੀਜ਼ ਤੋਂ ਲੰਘਣਾ ਪਿਆ ਔਰ ਜਿਨ੍ਹਾਂ ਪੁਲਿਸ ਕਾਰਵਾਈ ਦੇ ਵਿੱਚ ਮੁਬੈਨਾ ਜਿਹੜੇ ਮੁਤਾਸਰੀਨ ਨੇ ਔਰ ਤੁਲਬਾ ਔਰ ਨੌਜਵਾਨ ਤਨਜ਼ੀਮਾਂ ਦੇ ਜਿਹੜੇ ਕਾਰਕੁਨ ਉਹ ਵੀ ਸ਼ਰੀਕ ਹੋਣ ਦੀ ਤਵੱਕੂ ਕੀਤੀ ਜਾ ਰਹੀ ਹੈ ਕਿ ਜਿਹੜੇ ਉਹ ਬੱਚੇ ਜਿਨ੍ਹਾਂ ਨੇ ਖੁਦਕੁਸ਼ੀਆਂ ਕਰ ਲਈਆਂ ਉਹਨਾਂ ਦੇ ਵਾਲਿदैन ਵੀ ਹੁਣ ਬਾਕਾਇਦਾ ਤੌਰ ਦੇ ਉੱਤੇ ਇਸ ਕਾਂਗਰਸ ਜਨਤਾ ਪਾਰਟੀ ਦੇ ਵਿੱਚ ਜਿਹੜਾ ਨਾ ਉਹ ਇਸ ਤਹਿਰੀਕ ਦੇ ਵਿੱਚ ਸ਼ਾਮਲ ਹੋਣਗੇ लेकिन इतने सब तो पहले देखो एक चीज समझना बड़ा जरूरी है कि भी आखिर बहुत सारे लोग है जिन्होंने पता है कि भी ये मामला हैगा की सी लेकिन नीट का जिहड़ा ये मामला है ना ये शुरू होया कित्थों ये दोबारा ये अग क्यों भड़कदी पई है इसदी वजह की है क्योंकि भारत का ये इंतहाई एक हसास जिहा मामला है सिर्फ वड्डे जिहड़े हाई लैवल दे लोग हुंदे ने ना उन्हां नूं तां हर चीज मिल जाती है उन्हां नूं पर्चे भी लीक हो जाते उन्होंने वास्ते हर चीज हो जाती है लेकिन बाकी ਜਿਹੜੇ ਲੱਖਾਂ ਤਾਲਬੇ ਇਲਮ ਨੇ ਨਾ ਉਹ ਮੁਕਾਬਲੇਬਾਜ਼ੀ ਦੇ ਇਮਤਿਹਾਨ ਦਿੰਦੇ ਆ ਲੇਕਿਨ ਉਹਨਾਂ ਦੇ ਹੱਥ ਕੁਝ ਨਹੀਂ ਆਉਂਦਾ ਇਹ ਐਸੇ ਇਮਤਿਹਾਨ ਨੇ ਗਰਚੇ ਇੱਕ ਸਵਾਲੀਆ ਪਰਚੇ ਹੁੰਦੇ ਆ ਜਿਹਦੀ ਸਿਕਿਉਰਿਟੀ ਇਮਤਿਹਾਨੀ ਨਿਜ਼ਾਮ ਜਾਂ ਮੈਰਿਟ ਦੇ ਬਾਰੇ ਚ ਕਿਸੇ ਕਿਸਮ ਦਾ ਕੋਈ ਸ਼ੱਕ ਪੈਦਾ ਨਹੀਂ ਹੋਣਾ ਚਾਹੀਦਾ ਲੇਕਿਨ ਇੱਥੇ ਬਕਾਇਦਾ ਇੰਡੀਅਨ ਗਵਰਨਮੈਂਟ ਜਿਹੜੀ ਨਾ ਪੂਰਾ ਦਾ ਪੂਰਾ ਫੈਸਿਲਿਟੇਟ ਕਰਦੀ ਹੈ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕੋਲੇ ਚਾਰ ਪੈਸੇ ਚੰਗੇ ਨੇ ਸੋ ਲਿਹਾਜ਼ਾ ਤਾਂ ਕਰਕੇ ਇਹਦੇ ਉੱਤੇ ਇਹਦੀ ਕ੍ਰੈਡੀਬਿਲਿਟੀ ਦੇ ਉੱਤੇ ਬਹੁਤ ਸਾਰੇ ਸਵਾਲਾਤ ਉੱਠਦੇ ਆ ਕਿ ਆਖਿਰ ਇੰਨੇ ਇੰਪੋਰਟੈਂਟ ਜਿਹੜੇ ਇਮਤਿਹਾਨਾਤ ਨੇ ਉਹ ਹਮੇਸ਼ਾ ਇਸ ਤਰ੍ਹਾਂ ਦਾ ਤਨਾਜ਼ਾ ਕਿਉਂ ਖੜਾ ਕਰਦੇ ਆ ਇੰਡੀਆ ਦੇ ਵਿੱਚ ਵਜ੍ਹਾ ਕੀ ਹੈ 2026 ਦੇ ਨੀਟ यूजी ਇਮਤਿਹਾਨ ਦੇ ਹਵਾਲੇ ਨਾਲ ਪੇਪਰ ਲੀਕ और फिर बहुत सारे इल्जामात बहुत सारियां बेजाबतगियां दे इल्जामात सामने आए इवन कि उन्होंने कहा कि जिहड़ा ये एजुकेशन मिनिस्टर है वो अस्तीफा देवे बहरहाल फिर उहदा अस्तीफा भी मंजूर कर लिया वो भी हो गया भारतीय हुकूमत की तरफों 12 मई ਨੂੰ जारी करदा बयान के मुताबिक सीबीआई ने मुबैना तौर के उत्ते पेपर लीक और इम्तिहान दे विच बेजाबतगियां दे मामले के उत्ते एफआईआर भी दर्ज की और ये सारा कुछ कराया अभिजीत कांग्रेस जनता पार्टी ਦਾ ਜਿਹੜਾ ਬੰਦਾ ਹੈਗਾ ਉਹਨੇ ਜਿਹੜਾ ਇਹਨੂੰ ਲੀਡ ਕਰਦਾ ਪਿਆ ਪੁਲਿਸ ਨੇ ਆਖਿਆ ਵੀ ਇਹਦੇ ਵਿੱਚ ਮੁਜਰਿਮਾਨਾ ਸਾਜ਼ਿਸ਼ ਵੀ ਹੈਗੀ ਹੈ
ਧੋਖਾਧੜੀ ਵੀ ਹੈਗੀ ਹੈ, ਇਤਮਾਦ ਸ਼ਿਕਨੀ ਵੀ ਹੈਗੀ ਹੈ, ਚੋਰੀ ਵੀ ਹੈਗੀ ਹੈ और शवाहिद ਸਾਰੇ ਜ਼ਾਇਆ ਕੀਤੇ ਬਗੈਰ ਇਹ ਮੁਕੱਦਮਾ ਠੋਕ ਦਿੱਤਾ ਗਿਆ। हुकूमत ने आख्या कि सीबीआई इस गल की जामे तहकीकात करेगी कि इम्तिहान ਜਿਹੜੇ ਨੇ ਉਹ ਕਿਉਂ ਮੁਤਾਸਰ ਹੁੰਦੇ ਪਏ ਨੇ, ਉਹਨਾਂ ਦੀ ਜਿਹੜੀ ਸਾਲਮੀਅਤ ਹੈ ਉਹ ਚੈੱਕ ਕਰੋ ਵੀ ਕਿਸ ਹੱਦ ਤੱਕ ਮੁਤਾਸਰ ਹੋਈ ਹੈ ਔਰ ਇਹਦੇ ਵਿੱਚ ਕਿਹੜਾ ਬੰਦਾ मुलवस सी। लेकिन इत्थे एक अहम फर्क समझने की जरूरत है कि भारत विच पेपर लीक का इल्जाम महज कोई सोशल मीडिया की अफवाह नहीं हैगी, बल्कि इस मामले के उत्ते बाकायदा सीबीआई इन्वेस्टिगेशन शुरू हुई है। ते इथों अंदाजा लाओ कि यह मामला कोई मामूली मामला नहीं हैगा। भारत दे विच नौजवानों के मुस्तकबिल नाल खेडदे है, इहदे बावजूद ये कहंदे हैं कि देखें जी हमारे नौजवान जिहड़े ने ना बड़ा तरक्की करते पे है। उत्थे दी सीबीआई इस चीज की इंक्वायरी करती पई है कि इम्तिहानी मराकज दे विच हेर-फेर क्यों हुंदी है, ये पर्चे लीक क्यों हुंदे है। खैर एक पासे तां ये मामला जिहड़ा ना वो सिर दे उत्ते मंडलांदा पिया, दूजे पासे उधर जिहड़ा ये माय फ्रेंड करदा है जिहड़े मोदी सरकार है, मोदी अपनी वीडियो जारी कर दिंदा है। अजकल तां खैर स्टेज उत्ते चढ़ के ते नौजवानों को बड़ा कैप्चर करने की कोशिश करता पिया मोदी। ओदा एक बयान सोशल मीडिया के उत्ते गर्दिश करता पिया है कि मैं नौजवानों को जिनके पास आधार कार्ड होगा उनको जो है ना वो मोटरसाइकिल मिलेगी, उनको फलाना मिलेगा, बड़ा कि लेंदे ने उन्होंने घेरा पाने की कोशिश करता पाया। लेकिन काकरोच जनता पार्टी इस घेरे दे विच नहीं आंदी पई। वो कहती है कि जी नीट दे जिहड़े इम्तिहानात ने उन्हां दे विच जिहड़ी हेर फेर की गई है, जो कुछ हुंदा है सानू उहदी मुकम्मल तहकीकात जिहड़ी नूं मिलणियां चाहीदियां ने। ਇਹ गम गुस्सा हुण नौजवानों दे विच मुसलसल वधदा पिया। इसी गुस्से ने दिल्ली दे विच एहतजाजी तहरीक नूं जन्म दे के मजीद स्ट्रांग कर दिता है। और जिहड़ा जंतर मंतर दे उत्ते जिहड़ा एहतजाज शुरू होया सी, तुसीं खुद देखो कि वो एहतजाज किस तरह खत्म होया। फिर मोदी नूं आपदे जिहड़े गोडे है वो टिकने पे। एहतजाज करने वालियां दी तरफों हुकूमत नूं एक चीज आखी गई कि जिहड़ा इम्तिहानी निजाम है उहदे विच इस्लाहात कीतियां जाण, जिम्मेदारी तय करो और मुतासरा खानदान नूं मुआवजे समेत होर भी मुतालबे कीते गए। लेकिन ਇਹਦੇ बावजूद भारतीय हुकूमत ने काकरोच जनता पार्टी का कोई भी मुतालबा कबूल नहीं किया। हुण ये नौजवान दोबारा सड़कों के उत्ते आउण नूं हैगा तैयार। यानी समझ लो कि हो सकता है कि काकरोच जनता पार्टी के इस एहतजाज दे विच मोदी का जिहड़ा तख्ता है वो उल्टिया जाए। बहरहाल जिहड़ा वजीर तालीम हैगा धर्मेंद्र, उन्हें तो अपने अहुदे तो इस्तीफा दिता होया है, वो वखरा मोदी की जान खांदा पिया। बाकी मुतालबे जिहड़ा ना मन्ने नहीं, मैनूं छेती जिहड़ा ना फारिग कर दिता वजह। सो लिहाजा जिस कहानी नूं, जिस एहतजाज नूं मोदी हुकूमत ने समझा कि शायद खत्म हो गई है, वो खत्म नहीं हुई, बल्कि पार्टी तां हुण शुरू हुई है। ये नौजवान जिहड़े ने ना ये पूरे भारत दे विच फैलणगे और मोदी नूं गिरबान तो फड़नगे। यह भविष्यवाणी मैं तुहानूं अपने व्लॉग च कर दित्ती है। अज दा व्लॉग इत्थे खत्म करते हैं। तुहानूं मुलाकात होएगी अगले व्लॉग दे विच, उदों लई अल्लाह ने के पान।